अस्सलाम वालेकुम जी। ਕਹਿੰਦੇ ਆ ਜੀ ਕਿ ਹਸਦ ਨੇਕੀਆਂ ਨੂੰ ਇਦਾਂ ਖਾ ਜਾਂਦਾ ਵਾ ਜਿੱਦਾਂ ਲੱਕੜੀ ਨੂੰ ਘੁਣ ਖਾ ਜਾਂਦਾ। ਤੇ ਹਸਦ ਹੁਣ ਹੋ ਹੀ ਬਹੁਤ ਗਿਆ ਵਾ। ਕੋਈ ਬੰਦਾ ਕਿਸੇ ਨੂੰ ਕੰਮ ਕਰਦੇ ਨੂੰ ਰਾਜੀ ਨਹੀਂ ਦੇਖ ਕੇ, ਭਾਵੇਂ ਕੋਈ ਅੱਲਾ ਦੀ ਰਾਹ ਤੇ ਕਰਦਾ, ਭਾਵੇਂ ਕੋਈ ਆਪਣਾ ਕਰਦਾ। ਬੰਦੇ ਰੰਗ ਬਰੰਗੀਆਂ ਗੱਲਾਂ ਕਰੀ ਜਾਂਦੇ, ਲਓ ਜੀ ਇਹ ਕੀ ਕਰਦੇ ਆ, ਜਾਂ ਇਹ ਕੀ ਕਹਿਣਾ ਕਰਦਾ ਵਾ, ਇਹ ਕੀ ਸਵਾਰਦਾ, ਕਹਿਣਾ ਇਦੋਂ ਚੰਗਾ ਅਸੀਂ ਸਵਾਰ ਲੈਂਦੇ ਸੀ। ਤੇ ਜੇ ਕੋਈ ਵਿਚਾਰਾ ਨਾ ਭੁੱਖਾ ਬੈਠਾ ਵਾ ਤੇ ਉਹਨੂੰ ਵੀ ਚੌਰੀ ਦੇਖ ਕੇ ਕੋਈ ਬੰਦਾ ਨਹੀਂ ਰਾਜੀ। ਕੋਈ ਦੇਣਾ ਤਾਂ ਕੀ ਆ, ਉਹਦੀਆਂ ਵੀ ਪਤਕੋਈਆਂ। ਤੇ ਜੇ ਕਿਸੇ ਬੰਦੇ ਦੇ ਕੋਲ 10 ਰੁਪਈਏ ਗਰੀਬ ਕੋ ਆ ਹੀ ਜਾਂਦੇ ਆ ਤੇ ਉਹਦੀਆਂ ਵੀ ਲੋਕ ਗੱਲਾਂ ਕਰੀ ਜਾਂਦੇ ਆ, ਕਹਿੰਦੇ ਲਓ ਜੀ ਇਹ ਤੇ ਇਹਦੇ ਹਰਾਮ ਦਾ ਪੈਸਾ ਇਹਨੇ ਇਕੱਠਾ ਕੀਤਾ ਵਾ, ਇਹਦੇ ਕੋਲ ਤਾਂ ਫਲਾਨੀ ਜਗ੍ਹਾ ਤੋਂ ਇਹਨੇ ਠੱਗੀ ਮਾਰੀ ਆ, ਫਲਾਨਾ ਕੰਮ ਕੀਤਾ ਵਾ। ਇਹ ਕੰਮ ਰਹਿ ਗਿਆ ਬਾਈ ਸਾਰਾ ਹਸਦ ਤੇ। ਹਸਦ ਬਹੁਤ ਭੈੜੀ ਬਿਮਾਰੀ ਆ ਤੇ ਇਹ ਹੋਣਾ ਨਹੀਂ ਚਾਹੀਦਾ। ਬਲਕਿ ਹੁਣ ਇਦਾਂ ਵਾ ਵੀ ਜਿੱਦਾਂ ਜਿਹੜੇ ਦੋ ਨਾਲ ਫਿਰਦੇ ਨਾ ਇੱਕ ਦੂਏ ਦੇ, ਉਹ ਵੀ ਨਹੀਂ ਇੱਕ ਦੂਏ ਤੇ ਰਾਜੀ। ਹਰ ਬੰਦੇ ਦੇ ਦਿਲ ਦੇ ਵਿੱਚ ਹੱਸਦਾ ਵੀ ਇਹ ਮੈਂ ਇਹਦੇ ਨਾਲੋਂ ਭੋਰਾ ਅੱਗੇ ਚੱਲ ਜਾਵਾਂ, ਜਾਂ ਇਹ ਮੇਰੇ ਨਾਲੋਂ ਭੋਰਾ ਪਿੱਛੇ ਰਹਿ ਜਾਏ। ਇਹ ਜਿਹੇ ਨਾ ਬੰਦਿਆਂ ਦੇ। ਉਹ ਜਿੱਦਾਂ ਕੋਈ ਕਿਸੇ ਪਿੰਡ ਦੇ ਵਿੱਚ ਦੋ ਸੀ ਨਾ ਬੰਦੇ, ਤੇ ਉਹ ਇਕੱਠੇ ਫਿਰਦੇ ਤੁਰਦੇ ਸੀ, ਤੇ ਉਹ ਵੀ ਇੱਕ ਦੂਏ ਤੇ ਨਹੀਂ ਰਾਜੀ। ਉਹ ਕਦੇ ਨਾ ਤੁਰੇ ਜਾਂਦੇ ਸੀਗੇ ਥੋੜ੍ਹੇ ਜਿਹੇ ਬਦਸ਼ਕਲ, ਤੇ ਉਹਨਾਂ ਨੇ ਸੋਚਿਆ ਵੀ ਚਲੋ ਨਾ ਸਾਨੂੰ ਲੋਕ ਰਿਜੈਕਟ ਕਰਦੇ ਆ, ਪਿੰਡੋਂ ਹੀ ਨਿਕਲ ਚੱਲਦੇ ਆ। ਉਹ ਤਾਂ ਤੁਰੇ ਜਾਣ ਤੇ ਰਾਹ ਦੇ ਵਿੱਚ ਨਾ ਕੋਈ ਅੱਲਾ ਦਾ ਵਲੀ ਟੱਕਰ ਗਿਆ। ਉਹ ਕਹਿਣ ਲੱਗਾ ਵੀ ਕਿੱਧਰ ਨੂੰ ਤੁਰੇ ਜਾਂਦੇ ਆ। ਉਹ ਕਹਿਣ ਲੱਗੇ ਜੀ ਅਸੀਂ ਇੱਦਾਂ ਨਾ, ਲੋਕ ਸਾਡੇ ਤੋਂ ਸੜਦੇ ਬਹੁਤ ਵਾ, ਲੋਕ ਸਾਨੂੰ ਚੰਗਾ ਨਹੀਂ ਸਮਝਦੇ, ਤੇ ਅਸੀਂ ਨਾ ਇੱਥੋਂ ਪਿੰਡੋਂ ਹੀ ਚੱਲੇ ਆ। ਤੇ ਉਹ ਇਹ ਕਹਿਣ ਲੱਗਾ ਅੱਲਾ ਦਾ ਵਲੀ ਵੀ ਮੰਗ ਯਾਰ, ਤੂੰ ਕੀ ਮੰਗਦਾ। ਤੇ ਉਹ ਕਹਿਣ ਲੱਗਾ ਵੀ ਮੈਨੂੰ ਖੂਬਸੂਰਤ ਕਰ ਦਿਓ। ਉਹਨੇ ਐ ਚੁਟਕੀ ਮਾਰੀ ਅੱਲਾ ਦੇ ਵਲੀ ਨੇ, ਤੇ ਉਹ ਖੂਬਸੂਰਤ ਹੋ ਗਿਆ। ਤੇ ਉਹ ਹੁਣ ਨਾਲ ਦਾ ਜਿਹੜਾ ਸੀਗਾ ਨਾ, ਉਹਨੂੰ ਵੀ ਪੁੱਛਿਆ ਉਹ ਅੱਲਾ ਦੇ ਵਲੀ ਨੇ ਵੀ ਤੂੰ ਦੱਸ ਤੂੰ ਹੁਣ ਕੀ ਚਾਹੁੰਦਾ। ਉਹ ਕਹਿੰਦਾ ਇਹ ਜਿੱਦਾਂ ਦਾ ਪਹਿਲਾਂ ਸੀਗਾ ਇਹਨੂੰ ਉਦਾਂ ਦਾ ਹੀ ਕਰ ਦਿਓ।